दर्शकों ब्रेक तो बाद तुहाडा स्वागत है जी। डॉक्टर साहब एंड वाली शुरू पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਕਿ ਜਿਹੜਾ ਆਪਾਂ SOS ਕੀਤਾ ਸੀ ਫਰਾਈਡੇ ਨੂੰ ਉਹ ਜਿਹੜਾ ਪਹਿਲਾ ਸੈਗਮੈਂਟ ਸੀ ਜਿਸ ਦਾ ਵਿਸ਼ਾ ਸੀ ਭਾਰਤ ਵਿੱਚ ਮੀਡੀਆ ਨੂੰ ਦਬਾਉਣ ਦੀ ਦਾਸਤਾਨ, ਉਸ ਨੂੰ ਕਾਫੀ ਸਰਾਹਿਆ ਗਿਆ। ਇਸ ਤੇ ਵਿਊਜ਼ ਨੇ 15.5K ਐਂਡ ਸ਼ੇਅਰਸ ਨੇ 152, ਕਮੈਂਟ ਨੇ 96। ਹੁਣ ਆਪਾਂ ਚੱਲਦੇ ਹਾਂ ਆਪਣੇ ਦਰਸ਼ਕਾਂ ਦੇ ਜਿਹੜੇ ਮੈਸੇਜ ਆਏ ਨੇ ਫੇਸਬੁੱਕ ਤੇ ਪਹਿਲੇ ਸੈਗਮੈਂਟ ਤੇ ਸਾਡੇ ਕੋਲ 35 ਦੇ ਕਰੀਬ। ਇਹ ਵੀ ਦੱਸਦੇ ਆ ਸਾਡੇ ਧਿਆਨ ਚ ਦਰਸ਼ਕਾਂ ਨੇ ਲਿਆਂਦਾ ਹੈ कि TV 84 फेसबुक ते 1,20,000 ਦਾ ਅੰਕੜਾ ਅਸੀਂ ਕ੍ਰਾਸ ਕਰ ਲਿਆ ਲਾਈਕਸ ਦਾ। ਔਰ ਤੁਸੀਂ ਵੈਸੇ ਰੋਜ਼ ਕਹਿੰਦੇ ਹੋ ਵੀ ਲਾਈਕਸ ਕਰੋ ਜੀ, ਪਰ ਦੇਖ ਲਓ ਨਾ ਜੀ। ਹਾਂ, ਲੇਕਿਨ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ 1 ਸਾਲ ਆਲਮੋਸਟ ਹੋਏਗਾ ਜਦੋਂ ਦਾ ਅਸੀਂ ਫੇਸਬੁੱਕ ਤੇ ਸ਼ੁਰੂ ਕੀਤਾ। ਜੇ 1,20,000 ਬੰਦਾ ਅਰਾਊਂਡ ਦਾ ਵਰਲਡ ਸਮਝਦਾ ਹੈ ਕਿ ਵੀ ਅਸੀਂ ਚੰਗਾ ਕੰਮ ਕਰ ਰਹੇ ਹਾਂ ਤੇ ਇਹ ਸਾਡੇ ਲਈ ਖੁਸ਼ੀ ਔਰ ਫਖਰ ਵਾਲੀ ਗੱਲ ਹੈ ਜੀ। ਬਿਲਕੁਲ। ਸਾਡੇ ਕੋਲ ਪਹਿਲੇ ਸੈਗਮੈਂਟ ਤੇ 35 ਦੇ ਕਰੀਬ ਮੈਸੇਜ ਆਏ ਨੇ। ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਆਵਾਜ਼ੇ ਖਾਲਿਸਤਾਨ, ਉਹਨਾਂ ਦੀ ID ਤੋਂ। ਉਹਨਾਂ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੈਸਟਰਡੇ ਯੋਗੀ Adityanand was speaking in Karnataka poll rally that Ramchandra was from UP and it has a historical connection with Karnataka as Hanuman was from Karnataka and Ramchandra met Hanuman in Karnataka. जी, okay. ਦੇਖੋ ਗੱਲ ਇਹ ਹੈ ਵੀ ਅਸੀਂ ਹਰ ਇੱਕ ਦੇ ਧਾਰਮਿਕ ਜਜ਼ਬਾਤ ਦੀ ਕਦਰ ਕਰਦੇ ਹਾਂ ਜੀ, ਪਰ ਜਿਸ 2200 ਦੇ ਕਰੀਬ ਡਿਫਰੈਂਟ ਥਾਵਾਂ ਦੇ ਉੱਤੇ ਜਿਹੜੀਆਂ ਨੇ ਰਾਮਾਇਣ ਦੀਆਂ ਇੰਟਰਪ੍ਰੀਟੇਸ਼ਨਸ ਨੇ ਜੀ, ਕਰੈਕਟਰ ਕੀ ਸੀ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਭ ਤੋਂ ਪਹਿਲਾਂ ਗੋਸਵਾਮੀ ਤੁਲਸੀਦਾਸ ਜਿਹੜੇ 15ਵੀਂ ਸਦੀ 'ਚ ਹੋਏ, ਉਹਨਾਂ ਦੇ ਰਾਮਚਰਿਤ ਮਾਨਸ ਤੇ ਆਧਾਰਿਤ ਹੀ ਰਾਮਾਇਣ ਜਿਹੜੀ ਆ ਉਹ ਪਪੂਲਰ ਹੋਈ। ਹੁਣ ਇਹਨਾਂ ਨੇ ਇੱਕ ਐਪਿਕ ਇੱਕ ਕਹਾਣੀ ਨੂੰ ਜਸਟੀਫਾਈ ਕਰਨ ਦੇ ਲਈ ਫਿਰ ਇਹਨਾਂ ਨੇ ਹੁਣ ਜੇ ਉਹ ਸੇਤੂ ਪੁੱਲ ਹੈ ਜਿਹੜਾ ਕਿ ਐਡਮਜ਼ ਬ੍ਰਿਜ ਕਰਕੇ ਜਾਂ ਵੱਡਾ ਪੱਥਰ ਹੈ, ਉਹਨੂੰ ਉਹਨਾਂ ਨੇ ਕਿਹਾ ਜੀ ਇਹ ਉਹੀ ਸੇਤੂ ਹੈ ਜਿਹੜਾ ਰਾਮਚੰਦਰ ਜੀ ਨੇ ਬਣਾਇਆ ਹਨੂਮਾਨ ਔਰ ਦੂਸਰੇ ਬਾਂਦਰਾਂ ਦੀ ਫੌਜ ਜਿਨ੍ਹਾਂ ਨੂੰ ਸ੍ਰੀਲੰਕਾ ਨਾਲ ਜੋੜਿਆ ਕਿ ਜੀ ਉੱਥੋਂ ਆਏ। ਤੇ ਜੇ ਉਹਨਾਂ ਦਾ ਸਬੰਧ ਉੱਥੇ ਨਾਲ ਸੀ ਤਾਂ ਕਰਨਾਟਕਾ ਤੇ ਐਗਜ਼ਿਸਟ ਹੀ ਨਹੀਂ ਸੀ ਕਰਦਾ ਉਹਨਾਂ ਜ਼ਮਾਨਿਆਂ 'ਚ। ਬਿਲਕੁਲ। ਬਾਕੀ ਅਸੀਂ ਅਕਸਰ ਜਿਹੜਾ ਇੱਕ ਗੱਲ ਜਿਹੜੀ ਲੋਕਾਂ 'ਚ ਪਪੂਲਰ ਰਹੀ, ਉਹਨਾਂ ਨੇ ਕਿਹਾ ਜੀ ਨਹੀਂ ਇਹ ਜਿਹੜੇ ਹਨੂਮਾਨ ਜੀ ਨੇ ਇਹ ਹੋਰ ਕਿਤੇ ਤੇ ਨਹੀਂ, ਇਹ ਪੰਜਾਬ ਨਾਲ ਹੀ ਸਬੰਧ ਹੋਏਗਾ। ਉਹਨਾਂ ਦਾ ਫਸਟ ਨੇਮ ਹਨੂ ਹੈ, ਲਾਸਟ ਨੇਮ ਮਾਨ ਹੈ। ਕਿਸੇ ਨੇ ਕਿਹਾ ਜੀ ਤੁਸੀਂ ਕਿਵੇਂ ਜਾਣਦੇ ਹੋ? ਉਹਨਾਂ ਨੇ ਕਿਹਾ ਜੀ ਦੇਖੋ ਝਗੜਾ ਕਿਸੇ ਦਾ, ਕਿਸੇ ਦੀ ਔਰਤ ਲੈ ਕੋਈ ਹੋਰ ਗਿਆ ਤੇ ਇਹ ਜਨਾਬ ਪੂੰਛ ਨੂੰ ਅੱਗ ਲਵਾਈ ਫਿਰਦੇ ਨੇ। ਸੋ ਜ਼ਾਹਰ ਹੈ ਵੀ ਇਹ ਕਰੈਕਟਰ ਤਾਂ ਸਾਡਾ ਪੰਜਾਬੀਆਂ ਦਾ ਹੀ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਯੋਗੀ ਆਦਿੱਤਿਆਨਾਥ ਜਿਹੜਾ ਵੈਨਮ ਸਪਿਊਇੰਗ ਬੰਦਾ ਹੈ, ਨਫ਼ਰਤ ਨਾਲ ਭਰਿਆ ਹੋਇਆ ਬੰਦਾ ਹੈ। ਹੁਣ ਇਹਨੂੰ ਉਹਨਾਂ ਨੇ ਸਟਾਰ ਕੈਂਪੇਨਰ ਕਰਨਾਟਕਾ ਦੇ ਵਿੱਚ ਇਸ ਲਈ ਚੁਣਿਆ ਕਿਉਂਕਿ ਇਹਨਾਂ ਨੂੰ ਸੂਟ ਕਰਦਾ ਜਿਹੜਾ ਜਿੰਨੀ ਵੱਧ ਤੋਂ ਵੱਧ ਨਫ਼ਰਤ ਹੈ, ਕਿਉਂਕਿ ਜਿਵੇਂ ਅਸੀਂ ਡਿਸਕਸ ਕੀਤਾ ਹੈ ਕਿ ਮਕਸਦ ਇਹਨਾਂ ਦਾ ਐਂਟਾਈ ਮੁਸਲਿਮ ਸੈਂਟੀਮੈਂਟ ਦੇ ਨਾਲ ਜਿਹੜਾ ਇਕੱਲਾ ਕਰਨਾਟਕਾ ਦਾ ਇੱਕ ਬਿਗਨਿੰਗ ਹੈ, ਅਲਟੀਮੇਟਲੀ 2019 ਤੱਕ ਪਹੁੰਚਦੇ ਆ। ਇਹਨਾਂ ਦੀ ਇਹ ਨਫ਼ਰਤ ਕਿਸ ਹੱਦ ਤੱਕ ਜਾਏਗੀ ਉਹ ਅੰਦਾਜ਼ਾ ਲਾਣਾ ਜਿਹੜਾ ਕੋਈ ਔਖਾ ਨਹੀਂ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਦੂਸਰੇ ਸੈਗਮੈਂਟ ਤੇ ਵੀ ਮੈਸੇਜ ਕਾਫੀ ਸਾਰੇ ਆਏ ਨੇ ਸਾਡੇ ਦਰਸ਼ਕਾਂ ਦੇ। ਸਾਡੇ ਕੋਲ ਮੈਸੇਜ ਹੈ ਹਰਜਾਪ ਸਿੰਘ ਜਾਪੀ ਦਾ। ਇਹ ਲਿਖਦੇ ਨੇ ਭਾਰਤ ਵਿੱਚ 2 ਸਟੇਟ ਹਨ ਜਿਨ੍ਹਾਂ ਦੇ ਲੋਕ ਸੋਹਣੇ, ਖੂਬਸੂਰਤ ਅਤੇ ਅਣਖ ਗੈਰਤ ਖੁੱਲੇ ਡੀਲ ਡੋਲ ਵਾਲੇ ਹਨ। ਇਹ ਬ੍ਰਾਹਮਣਵਾਦੀਆਂ ਨੇ ਦੋਵੇਂ ਸਟੇਟਾਂ ਬਰਬਾਦ ਕਰ ਦਿੱਤੀਆਂ। ਪੰਜਾਬ ਨੂੰ ਦਿਲ ਦੱਸਦੇ ਨੇ ਭਾਰਤ ਦਾ ਸਾਰਾ ਹੀ ਪੰਜਾਬ ਜ਼ਹਿਰ ਬਣਾ ਕਸ਼ਮੀਰ ਨੂੰ ਫੁੱਲ ਦੱਸਦੇ ਸੀ। ਕਸ਼ਮੀਰ ਰਵੀ ਤੈਸ ਕਰ ਦਿੱਤਾ ਜੀ। ਮੈਂ ਸਮਝਦਾ ਵੀ ਬਹੁਤ ਠੀਕ ਕਿਹਾ ਵੀਰ ਜਾਫੀ ਜੀ ਨੇ ਜੀ ਕਿ ਕਿੱਥੇ ਉਹ ਪੰਜਾਬ ਜਿਸ ਦਾ ਕਿ ਜੀ ਇਹ ਗਲ ਕੈਂਠੇ ਹਿੱਕਾਂ ਚੌੜੀਆਂ ਮੇਰੇ ਡੋਲੇ ਨਿਰੇ ਤੂਫਾਨ ਜੀ, ਜਾਂ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੈ। ਜਦੋਂ ਕਸ਼ਮੀਰ ਦੀ ਗੱਲ ਕਰਦੇ ਆ ਸਿਰਫ ਉਹ ਧਰਤੀ ਦੀ ਜੰਨਤ ਹੀ ਨਹੀਂ, ਜਿਹੜੀ ਖੂਬਸੂਰਤੀ ਕਸ਼ਮੀਰ ਦੇ ਵਿੱਚ ਹੈ ਸ਼ਾਇਦ ਹੀ ਦੁਨੀਆ ਦਾ ਕੋਈ ਹੋਰ ਖਿੱਤਾ ਔਰ ਉਸ ਦੇ ਲੋਕ ਇਸ ਕਦਰ ਕੁਦਰਤ ਨੇ ਜਿਵੇਂ ਘੜੇ ਹੋਏ ਨੇ, ਜੇ ਧਰਤੀ ਉਵੇਂ ਖੂਬਸੂਰਤ ਘੜੀ ਹੈ, ਲੇਕਸ ਨੇ ਖੂਬਸੂਰਤ ਹੈ, ਨੇਚਰ ਆਪਣੇ ਫੁੱਲ ਬਲੂਮ 'ਚ ਹੈ ਤੇ ਲੋਕ ਵੀ ਉਵੇਂ ਹੀ ਖੂਬਸੂਰਤ। ਔਰ ਉਹ ਜਿਵੇਂ ਚਿਨਾਰਾਂ ਦੇ ਹੰਝੂ, ਚਿਨਾਰ ਵੱਡੇ ਵੱਡੇ ਦਰਖਤ ਉਹਨਾਂ ਦੇ ਵੀ ਹੰਝੂ ਨੇ ਔਰ ਜਿਹੜੀਆਂ ਉਹਨਾਂ ਦੀਆਂ ਲੇਕਸ ਨੇ ਉਹ ਵੀ ਉਹਨਾਂ ਕਸ਼ਮੀਰੀ ਬੇਗੁਨਾਹ ਮਾਸੂਮ ਕਸ਼ਮੀਰੀਆਂ ਦੇ ਖੂਨ ਨਾਲ, ਜਿਵੇਂ ਪੰਜਾਬ 'ਚ ਇਹਨਾਂ ਨੇ ਲਹੂ ਦਾ ਦਰਿਆ ਵਗਾਇਆ, ਇਵੇਂ ਹੀ ਕਸ਼ਮੀਰ ਦੇ ਵਿੱਚ ਵੀ ਉਸ ਕਿਸਮ ਦੀ ਜਿਹੜੀ ਹੈ ਉਹ ਖੂਨ ਖਰਾਬੇ ਦੀ ਲਾਈਨ
पिछले 70 साल तो इन जनरल और पिछले हुण लगभग 20 साल तो खास तौर ते जिहड़ी है वो चल रही है। अगला मैसेज आ गया है इंजीनियर मोहम्मद बिलाल जी दा। ये लिखते हैं डियर डॉक्टर साहब, a lot of people listen to you in Pakistan as even I want to serve your brave cause and also want to serve TV84 if I can at any form, and we love you. Moreover, my birthplace is Nankana Sahib. ਬਿਲਾਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਵਰਗੇ ਵੀਰ ਹੀ ਸਾਡਾ ਹੌਸਲਾ ਨੇ ਔਰ ਤੁਹਾਡੇ ਨਾਲ ਅਸੀਂ ਜ਼ਰੂਰ ਸੰਪਰਕ ਕਰਾਂਗੇ ਬਿਲਕੁਲ, ਤਾਂ ਕਿ ਅਸੀਂ ਕਿਵੇਂ ਵੀ ਅਸੀਂ ਇਹਨੂੰ ਐਕਸਪੈਂਡ ਵੀ ਕਰਨਾ ਚਾਹੁੰਦੇ ਹਾਂ ਔਰ ਆਲਰੇਡੀ ਵੀ ਸੁਝਾਅ ਨੇ ਕਿ ਪਾਕਿਸਤਾਨ ਜਿੱਥੇ ਸਾਡਾ ਵਿਰਸਾ ਹੈ, ਸਾਡਾ ਮੱਕਾ ਔਰ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਉੱਥੇ ਨੇ ਔਰ ਸਾਡੇ ਲਈ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਤੁਸੀਂ ਬਾਬੇ ਨਾਨਕ ਦੀ ਧਰਤੀ ਦੇ ਜੰਮ ਲਓ ਤੇ ਅਸੀਂ ਜ਼ਰੂਰ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਸੇਵਾਵਾਂ ਵੀ ਜੀ ਬਿਲਕੁਲ ਡਾਕਟਰ ਸਾਹਿਬ। ਅਸੀਂ ਸਾਰੇ ਆਪਣੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬੜੇ ਮਾਣ ਤੇ ਪਿਆਰ ਨਾਲ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਆਪਾਂ ਚਾਹਾਂਗੇ ਕਿ ਤੁਸੀਂ ਜੋ ਐਂਡ ਵਾਲਾ ਇਸ਼ੂ ਹੈ ਉਸ ਬਾਰੇ ਆਪਣੇ ਵਿਚਾਰ ਦੇ ਦਿਓ। ਦੇਖੋ, ਅਸੀਂ 1990 'ਚ ਆਪਣੇ ਵੀਕਲੀ ਕਾਲਮਸ ਸਾਡੇ ਮਿੱਤਰ ਸ਼ੇਖ ਸਾਹਿਬ ਸਾਡੇ ਨਾਲ ਕਸ਼ਮੀਰ ਐਸੋਸੀਏਸ਼ਨ ਦੇ ਵੀ ਕੰਮ ਕਰਦੇ ਸੀ ਜੀ ਤੇ ਇੱਕ ਟਰਮ ਅਸੀਂ ਕੋਇਨ ਕੀਤੀ। ਟਰਮ ਤਾਂ ਸ਼ਾਇਦ ਪਹਿਲਾਂ ਵੀ ਹੋਏਗੀ ਪਰ ਜਿਹੜੀ ਅਸੀਂ ਯੂਜ਼ ਕਰਨੀ ਸ਼ੁਰੂ ਕੀਤੀ, ਜਿਹੜੇ ਵਿਕਾਊ ਮਾਲ ਲੋਕ ਨੇ, ਪੰਜਾਬੀ ਦੇ ਵਿੱਚ ਤਾਂ ਬਹੁਤ ਸਾਰੇ ਸ਼ਬਦ ਨੇ, ਅਸੀਂ ਟੁਚਾ ਵੀ ਕਹਿੰਦੇ ਆ, ਅਸੀਂ ਕੋਈ ਹੋਰ ਵੀ ਉਹਦੇ ਲਈ ਸ਼ਬਦ ਹੁੰਦੇ ਨੇ ਵੀ ਅੰਗਰੇਜ਼ੀ 'ਚ ਸਟੂਜ ਕਿਆ ਜਿਹੜਾ ਹੈ ਉਹ ਕੋਈ ਏਡਾ ਨਹੀਂ ਸੀ ਗੱਲ ਬਣਦੀ ਤੇ ਉਹਦੇ 'ਚ ਸੀ ਕਿ ਵੀ ਜਿਹੜਾ ਸਿੱਖ ਵਿਕਿਆ ਹੋਇਆ ਉਹਦੇ ਲਈ ਰੈਂਟਾ ਸਿੱਖ ਕਿਰਾਏ ਤੇ ਲਿਆ ਹੋਇਆ, ਜਿਹੜੇ ਮੁਸਲਮਾਨ ਵਿਕੇ ਹੋਏ ਨੇ ਉਹਨਾਂ ਦਾ ਉਹ ਰੈਂਟਾ ਮੁਸਲਮ। ਮਨਜਿੰਦਰ ਸਿਰਸਾ ਪਿਛਲੇ ਦਿਨਾਂ 'ਚ ਪਿਛਲੇ ਹਫ਼ਤੇ ਜਦੋਂ ਅਸੀਂ ਦਿਆਲ ਸਿੰਘ ਕਾਲਜ ਦਾ ਜ਼ਿਕਰ ਕੀਤਾ ਹੈ ਕਿਉਂਕਿ ਮਨਜਿੰਦਰ ਸਿਰਸਾ ਇਹ ਬਿਕਰਮਜੀਤ ਮਜੀਠੀਏ ਦੇ ਨਾਲ ਔਰ ਦੂਜਾ ਪਰ ਇਹ ਬੀਜੇਪੀ ਦਾ ਐਮ.ਐਲ.ਏ ਦਿੱਲੀ 'ਚ ਜੀ ਔਰ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਵੰਦੇ ਮਾਤਰਮ ਰੱਖਣ ਦੇ ਮੁੱਦੇ ਤੇ ਇਹ ਬੜਾ ਹੌਟ ਐਂਡ ਕੋਲਡ ਬਲੋ ਹੋ ਰਿਹਾ ਸੀ ਕਿ ਜੀ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਹੈ, ਅਸੀਂ ਨਹੀਂ ਸਹਾਰਾਂਗੇ, ਅਸੀਂ ਇਹ ਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਵੀ ਇਹ ਇੱਦਾਂ ਦੀਆਂ ਗੱਲਾਂ ਕਰਕੇ ਕਿ ਇਹ ਮੁੜ ਕੇ ਇਹਨੇ ਕੀ ਜਾ ਕੇ ਉੱਥੇ ਕਰਨਾ ਵੀ ਕੁਛ ਨਾ ਕੁਛ ਹੁਣੇ ਇਹਨੇ ਕਰ ਲਿਆ। ਹੁਣ ਇਹਨੂੰ ਲੱਗਿਆ ਵੀ ਇਹ ਤਾਂ ਟੂ ਮਚ ਹੋ ਗਿਆ, ਲੋਕਾਂ 'ਚ ਵੀ ਆ ਗਿਆ ਜੀ, ਸਰਕਾਰ ਨੂੰ ਕ੍ਰਿਟਿਸਾਈਜ਼ ਕੀਤਾ ਹੈ, ਮੋਦੀ ਸਰਕਾਰ ਦੇ ਮੰਤਰੀ ਨੇ ਕੀ ਕੀਤਾ ਹੈ, ਦਿੱਲੀ ਯੂਨੀਵਰਸਿਟੀ ਦੇ ਜਿਹੜਾ ਸੀ ਔਰ ਉਸ ਮੈਨੇਜਮੈਂਟ ਨੂੰ। ਤੇ ਮੈਨੂੰ ਲੱਗਦਾ ਸੀ ਵੀ ਇਹ ਹੁਣ ਇਸ ਕਿਸਮ ਦੇ ਜਿਹੜੇ ਰੈਂਟਾ ਸਿੱਖ ਨੇ ਜਦੋਂ ਇੱਕ ਅੱਧਾ ਕਦਮ ਅੱਗੇ ਵੀ ਲੈਣ ਫਿਰ ਇਹ ਪਿੱਛੇ ਜਾਂਦੇ ਨੇ ਚਾਰ। ਔਰ ਹੁਣ ਜ਼ਾਹਰ ਹੈ ਕਿ ਟੀਪੂ ਸੁਲਤਾਨ ਦਾ ਅਸੀਂ ਜ਼ਿਕਰ ਕੀਤਾ ਪਹਿਲੇ ਸੈਗਮੈਂਟ 'ਚ ਕਿ ਬਹੁਤ ਬਹਾਦਰ ਯੋਧਾ ਜਿਹਦੀ ਤਲਵਾਰ ਜਿਹੜੀ ਉਹ ਬ੍ਰਿਟਿਸ਼ ਲੈ ਗਏ ਸੀ ਪਿਛਲੇ ਕੁਝ ਸਮਾਂ ਪਹਿਲਾਂ, ਕਿੰਨੇ ਹਜ਼ਾਰ ਪਾਉਂਡ ਦੇ ਵਿੱਚ ਜਿਹੜੀ ਹੈ ਉਹ ਆਕਸ਼ਨ ਹੋਈ ਔਰ ਉਹ ਇੱਕ ਬਹਾਦਰ ਹੈ। ਹਿਸਟਰੀ ਨੂੰ ਤੁਸੀਂ ਜਿਹੜਾ ਹੈ ਉਹ ਟਵਿਸਟ ਦੇ ਸਕਦੇ ਹੋ, ਬਦਲ ਨਹੀਂ ਸਕਦੇ। ਔਰ ਜ਼ਾਹਰ ਹੈ ਕਿ ਟੀਪੂ ਸੁਲਤਾਨ ਜੇ ਤੁਸੀਂ ਇੰਡੀਅਨ ਨੈਸ਼ਨਲਿਜ਼ਮ ਦੀ ਹਿਸਟਰੀ ਦੇ ਹਵਾਲੇ ਨਾਲ ਗੱਲ ਕਰਨਾ ਤਾਂ ਇੱਕ ਆਈਡੀਅਲ ਉਹ ਨੈਸ਼ਨਲਿਸਟ ਹੈ ਜਿਹੜਾ ਲੜਿਆ ਉਸ ਧਰਤੀ ਦੇ ਲੋਕਾਂ ਲਈ ਬ੍ਰਿਟਿਸ਼ ਸਾਮਰਾਜਵਾਦ ਦੇ ਖਿਲਾਫ, ਜਦੋਂ ਕਿ ਨਿਜ਼ਾਮ ਹੈਦਰਾਬਾਦ ਤੋਂ ਲੈ ਕੇ 570 ਦੇ ਕਰੀਬ ਜਿਹੜੇ ਮਹਾਰਾਜੇ ਜਿਨ੍ਹਾਂ ਦੀ ਔਲਾਦ ਹੈ ਅਮਰਿੰਦਰ ਸਿੰਘ ਅੱਜ ਕੱਲ੍ਹ ਹਿੰਦੂਤਵਾ ਸ਼ੋ ਬॉय ਹੈ, ਇਹਨਾਂ ਸਾਰਿਆਂ ਨੇ ਉਹਨਾਂ ਦੇ ਨਾਲ ਕੋਆਪਰੇਟ ਕੀਤਾ ਅੰਗਰੇਜ਼ਾਂ ਦੇ ਜੀ। ਔਰ ਦਿੱਲੀ ਅਸੈਂਬਲੀ ਦੇ ਵਿੱਚ ਉਸ ਟੀਪੂ ਸੁਲਤਾਨ ਦੀ ਪਿਕਚਰ ਅਲੋਂਗ ਵਿਦ ਅਦਰਸ ਲਾਉਣ ਦਾ ਫੈਸਲਾ ਲਿਆ। ਹੁਣ ਇਹ ਜਿਹੜਾ ਰੈਂਟਾ ਸਿੱਖ ਹੈ ਮਨਜਿੰਦਰ ਸਿਰਸਾ, ਇਹਨੇ ਮੰਗ ਕੀਤੀ ਹੈ ਕਿ ਦਿੱਲੀ ਅਸੈਂਬਲੀ ਸਪੀਕਰ ਅੱਜ ਟੂ ਰਿਵਿਊ ਡਿਸੀਜਨ ਔਨ ਟੀਪੂ ਸੁਲਤਾਨ। ਹੁਣ ਮਨਜਿੰਦਰ ਸਿਰਸਾ ਇਹ ਕਹਿ ਰਿਹਾ ਜੀ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਟੀਪੂ ਸੁਲਤਾਨ ਨੇ ਜਿਹੜਾ ਉਹ ਹਿੰਦੂਆਂ ਨੂੰ ਮਾਰਿਆ, ਉਹਨੇ ਮੰਦਿਰ ਬਦਲੇ, ਸੋ ਤੁਸੀਂ ਇਹਦੀ ਫੋਟੋ ਲਾਓ ਟੀਪੂ ਸੁਲਤਾਨ ਦੀ, ਉਹਦੀ ਥਾਂ ਤੇ ਤੁਸੀਂ ਜੱਸਾ ਸਿੰਘ ਆਹਲੂਵਾਲੀਆ ਦੀ ਲਾਓ ਜਿਹਨੇ ਦਿੱਲੀ ਫਤਿਹ ਕੀਤੀ, ਉਹਦੀ ਥਾਂ ਤੇ ਤੁਸੀਂ ਪ੍ਰਿਥਵੀ ਰਾਜ ਚੌਹਾਨ ਦੀ ਲਾਓ ਜੀ। ਕੌਣ ਇਤਰਾਜ਼ ਕਰੇਗਾ? ਇਹੀ ਮੰਗ ਇਹ ਵੀ ਹੋ ਸਕਦੀ ਹੈ ਜੀ ਪ੍ਰਿਥਵੀ ਰਾਜ ਚੌਹਾਨ ਬਹਾਦਰੀ ਨਾਲ ਮੁਹੰਮਦ ਗੌਰੀ ਦੇ ਖਿਲਾਫ ਲੜਿਆ ਸੀ, ਉਹਦੀ ਵੀ ਪਿਕਚਰ ਲੱਗਣੀ ਚਾਹੀਦੀ ਹੈ। ਜੱਸਾ ਸਿੰਘ ਆਹਲੂਵਾਲੀਆ ਦਲ ਖਾਲਸਾ ਦਾ ਮੁਖੀ ਸੀ ਜਿਨ੍ਹਾਂ ਨੇ 1783, ਉਹਦੀ ਵੀ ਲੱਗਣੀ। ਪਰ ਕਿਉਂ ਇਹ ਗੱਲ ਜੱਸਾ ਸਿੰਘ ਆਹਲੂਵਾਲੀਆ ਜਾਂ ਪ੍ਰਿਥਵੀ ਰਾਜ ਚੌਹਾਨ ਦੀ ਫੋਟੋ ਲਾਉਣ ਦੀ ਨਹੀਂ ਹੈ, ਇਹ ਹਿੰਦੂ ਤਵੀਆਂ ਨੂੰ ਦੱਸਣਾ ਹੈ ਕਿ ਜੀ ਮੈਂ ਜਿਹੜਾ ਪਿਛਲੇ ਹਫ਼ਤੇ ਬਿਆਨ ਦਿੱਤਾ ਸੀ ਉਤੋਂ ਇਹ ਨਾ ਸਮਝਣਾ ਕਿ ਮੈਂ ਤੁਹਾਡੇ ਖਿਲਾਫ ਹੋ ਗਿਆ, ਮੈਂ ਤਾਂ ਤੁਹਾਡੇ, ਇਹ ਹੈ ਵੀ ਬੀਜੇਪੀ ਦਾ ਐਮ.ਐਲ.ਏ ਹੈ ਦਿੱਲੀ ਤੋਂ। ਸੋ ਇਸ ਸਾਰੇ ਨੂੰ ਤੁਸੀਂ ਇਹੀ ਦੇਖਦੇ ਹੋ ਕਿ ਵੀ ਇਹ ਜਿਹੜੇ ਨੇ ਇਸ ਕਿਸਮ ਦੇ ਟ੍ਰੇਟਰ, ਸਟੂਜ, ਰੈਂਟ ਤੇ ਆਏ ਲੋਕ, ਇਹ ਜਿਹੜੇ ਨੇ ਫॉर ਅਨਵੈਪਡ, ਅਨਆਨਰਡ ਐਂਡ ਅਨਸੰਗ ਨਹੀਂ ਜਾਂਦੇ, ਇਹ ਐਜ਼ ਏ ਟ੍ਰੇਟਰ ਜਿਵੇਂ ਜਿਹੜਾ ਉਹ ਮੀਰ ਜ਼ਾਫਰ ਦਾ ਜ਼ਿਕਰ ਹੁੰਦਾ ਹੈ ਜਾਂ ਦੂਸਰਿਆਂ ਦਾ ਜ਼ਿਕਰ ਹੁੰਦਾ ਹੈ, ਇਹ ਉਹ ਜਿਵੇਂ ਡੋਗਰਿਆਂ ਦਾ ਜ਼ਿਕਰ ਹੁੰਦਾ ਹੈ, ਇਹ ਉਹ ਡੋਗਰਾ ਨਸਲ ਹੀ ਹੈ। ਬਿਲਕੁਲ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ।
ਜਿਵੇਂ ਅਸੀਂ ਸੋਮਵਾਰ ਦੇ ਪ੍ਰੋਗਰਾਮ 'ਚ ਕਵਿਤ ਸਵਈਏ ਬ੍ਰਿਜ ਪਾਤਸ਼ਾਹ ਭਾਈ ਗੁਰਦਾਸ ਜੀ ਦੇ ਵਿਚਾਰਦੇ, ਅੱਜ ਸਵਈਆ ਨੰਬਰ 217 ਵਿਚਾਰ ਅਧੀਨ ਹੈ ਜੀ। ਜਬ ਤੇ ਪਰਮ ਗੁਰ ਚਰਨ ਸ਼ਰਨ ਆਏ, ਚਰਨ ਸ਼ਰਨ ਲਿਵ ਸਕਲ ਸੰਸਾਰ ਹੈ। ਚਰਨ ਕਮਲ ਮਕਰੰਦ ਚਰਨਾਮ੍ਰਿਤ ਕੈ, ਚਾਹਤ ਚਰਨ ਰੇਨ ਸਕਲ ਆਕਾਰ ਹੈ। ਚਰਨ ਕਮਲ ਸੁਖ ਸੰਪਟ ਸਹਿਜ ਕਰ, ਨਿਹਚਲ ਮਤ ਪਰਮਾਰਥ ਵਿਚਾਰ ਹੈ। ਚਰਨ ਕਮਲ ਗੁਰ ਮਹਿਮਾ ਅਗਾਧ ਬੋਧ, ਨੇਤ ਨੇਤ ਨਮੋ ਨਮੋ ਕਹਿ ਨਮਸਕਾਰ ਹੈ। ਜੀ। ਹੁਣ ਇਸ ਦੇ ਵਿੱਚ ਕਿਵੇਂ ਗੁਰੂ ਦੀ ਸ਼ਰਨ ਚ ਆ ਕੇ ਸਾਰਾ ਹੀ ਬ੍ਰਹਮ ਗਿਆਨ, ਰੱਬ ਦੀ ਨਜ਼ਦੀਕੀ ਹਾਸਲ ਹੁੰਦੀ ਹੈ, ਔਰ ਕਿਵੇਂ ਉਹਦੇ ਬਰਾਬਰ ਹੋਰ ਕੋਈ ਚੀਜ਼ ਤੁਲ ਨਹੀਂ ਸਕਦੀ। ਭਾਈ ਸਾਹਿਬ ਫਰਮਾਉਂਦੇ ਨੇ, ਜਬ ਤੇ ਪਰਮ ਗੁਰ ਚਰਨ ਸ਼ਰਨ ਆਏ, ਕਿ ਜਦੋਂ ਤੋਂ ਅਸੀਂ ਪਰਮ ਮਹਾਨ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਏ ਹਾਂ, ਉਸ ਦੇ ਚਰਨ ਪਰਸੇ ਨੇ। ਚਰਨ ਸ਼ਰਨ ਲਿਵ ਸਕਲ ਸੰਸਾਰ ਹੈ, ਕਿ ਚਰਨਾਂ ਦੀ ਸ਼ਰਨ ਚ ਆਣ ਦੇ ਨਾਲ ਮੇਰੀ ਲਿਵ ਸੁਰਤ ਜਿਹੜੀ ਹੈ ਉਹ ਜੁੜ ਗਈ ਹੈ, ਔਰ ਉਹ ਸਾਰਾ ਹੀ ਸੰਸਾਰ ਜਿਹੜਾ ਵੀ ਗੁਰੂ ਦੀ ਚਰਨ ਸ਼ਰਨ ਆਏਗਾ ਉਹ ਰੱਬ ਦੇ ਨਾਂ ਦੇ ਉੱਤੇ ਕੰਟੈਂਪਲੇਟ ਕਰੇਗਾ, ਉਸ ਦੀ ਲਿਵ ਜਿਹੜੀ ਹੈ ਲਿਵ ਕੰਟੈਂਪਲੇਸ਼ਨ ਹੈ ਉਹ ਜੁੜੇਗੀ। ਚਰਨ ਕਮਲ ਮਕਰੰਦ ਚਰਨ ਅੰਮ੍ਰਿਤ ਕੇ, ਕਿ ਗੁਰੂ ਦੇ ਚਰਨਾਂ ਦੀ ਛੋਹ ਵਾਲਾ ਜਿਹੜਾ ਪਾਣੀ ਹੈ, ਮਾਨੋ ਉਹ ਮਕਰੰਦ ਹੈ, ਨੈਕਟਰ ਹੈ। ਜਿਸ ਤਰ੍ਹਾਂ ਫੁੱਲ ਜਿਹੜਾ ਭੌਰਾ ਹੈ ਉਹ ਫੁੱਲ ਤੇ ਬੈਠਦੇ ਆ, ਉਹ ਸਿੱਧਾ ਜਿਹੜਾ ਨੈਕਟਰ ਤੇ ਜਾਂਦਾ ਹੈ, ਇਵੇਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਸ਼ਰਨ ਚ ਆ ਕੇ ਤੁਸੀਂ ਆਤਮ ਜੀਵਨ ਦੇ ਮਕਰੰਦ ਨੂੰ ਪਾਉਂਦੇ ਹੋ। ਚਾਹਤ ਚਰਨ ਰੇਨ ਸਕਲ ਆਕਾਰ ਹੈ, ਤੇ ਸਾਰੀ ਮੈਨਕਾਈਂਡ, ਹਿਊਮਨ ਕਾਈਂਡ ਉਸ ਮਕਰੰਦ ਨੂੰ, ਉਸ ਨੈਕਟਰ ਦੀ ਚਾਹਨਾ ਕਰਦੀ ਹੈ ਕਿ ਗੁਰੂ ਦੇ ਸ਼ਰਨ ਚ ਆ ਕੇ ਉਹ ਪ੍ਰੇਮ ਰਸ, ਉਹ ਆਨੰਦ ਦਾ ਰਸ ਸਾਡੇ ਅੰਦਰ ਆਏ। ਚਰਨ ਕੰਪਲ ਸੁਖ ਸੰਪਟ ਸਹਿਜ ਕਰ, ਜਦੋਂ ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਸ਼ਰਨ ਲੱਭਦੇ ਹੋ ਤੇ ਫਿਰ ਤੁਹਾਡੀ ਅੰਦਰ ਸਹਿਜ ਜਿਹੜੀ ਇਕੁਇਪੋਇਜ਼ ਹੈ, ਟ੍ਰੈਂਕੁਇਲਿਟੀ ਹੈ, ਇੱਕ ਸਟੇਬਲ ਸਟੇਟ ਆਫ ਮਾਈਂਡ ਹੈ, ਬਲਿਸਫੁਲ ਸਟੇਟ ਆਫ ਮਾਈਂਡ ਹੈ। ਚਰਨ ਕਮਲ ਸੁਖ ਸੰਪਟ ਸਹਿਜ ਕਰ, ਸਟੇਟ ਆਫ ਇਕੁਇਪੋਇਜ਼, ਉਹ ਤੁਹਾਡੇ ਅੰਦਰ ਜਿਹੜੀ ਹੈ ਉਹ ਆ ਜਾਂਦੀ ਹੈ। ਨਿਹਚਲ ਮਤ ਪਰਮਾਰਥ ਵਿਚਾਰ ਹੈ, ਕਿ ਤੁਸੀਂ ਜਦੋਂ ਹਾਇਰ ਸਪਿਰਿਚੁਅਲ ਰੈਲਮ ਚਾਹੁੰਦੇ ਹੋ, ਆਤਮਿਕ ਦੁਨੀਆ ਦੀਆਂ ਉਚਾਈਆਂ ਨੂੰ ਛੂੰਹਦੇ ਹੋ, ਤੇ ਨਿਹਚਲ ਮਤ, ਤੁਹਾਡਾ ਮਨ ਸਥਿਰ ਹੋ ਜਾਂਦਾ ਹੈ। ਮਨ ਫਿਰ ਭਟਕਦਾ ਨਹੀਂ ਹੈ, ਫਿਰ ਚਾਰ ਚਫੇਰੇ ਆਵਾ ਗਾਉਣ ਚ ਨਹੀਂ ਹੁੰਦਾ। ਉਸ ਦੇ ਅੰਦਰ ਜਦੋਂ ਪਰਮਾਰਥ ਦੀ ਵਿਚਾਰ ਆਉਂਦੀ ਹੈ ਤੇ ਉਹ ਨਿਹਚਲ ਮਤ, ਉਸ ਦੀ ਮਤ ਸਥਿਰ ਹੋ ਜਾਂਦੀ ਹੈ। ਅਖੀਰ ਚ ਭਾਈ ਸਾਹਿਬ ਕਹਿੰਦੇ ਨੇ, ਚਰਨ ਕਮਲ ਗੁਰ ਮਹਿਮਾ ਅਗਾਧ ਬੋਧ, ਕਿ ਗੁਰੂ ਦੇ ਚਰਨਾਂ ਦੀ ਕਮਲ ਵਰਗੇ ਚਰਨ ਜਿਹੜੇ ਨੇ ਉਹਨਾਂ ਦੀ ਮਹਿਮਾ ਅਗਾਧ ਬੋਧ ਹੈ, ਕਿ ਉਹ ਜਿਹੜੀ ਹੈ ਬਿਯੋਂਡ ਕੰਪਰੈhension ਹੈ ਔਰ ਲਿਮਿਟਲੈਸ ਹੈ, ਉਸ ਦੀ ਕੋਈ ਸੀਮਾ ਨਹੀਂ। ਅਗਾਧ ਬੋਧ ਦਾ ਮਤਲਬ ਹੈ ਕਿ ਲਿਮਿਟਲੈਸ ਹੈ। ਨੇਤ ਨੇਤ ਨਮੋ ਨਮੋ ਕਹਿ ਨਮਸਕਾਰ ਹੈ, ਨੇਤ ਨੇਤ ਹੈ ਇਨਫਿਨਿਟ, ਇਨਫਿਨਿਟ, ਜਿਹਦੀ ਕੋਈ ਸੀਮਾ ਨਹੀਂ, ਕੋਈ ਸੀਮਾ ਨਹੀਂ। ਨਮੋ ਨਮੋ, ਸੈल्यूट ਸੈल्यूट, ਨੇਤ ਨੇਤ ਨਮੋ ਨਮੋ ਕਹਿ ਨਮਸਕਾਰ ਹੈ ਉਸ ਸਤਿਗੁਰੂ ਦੇ ਅੱਗੇ ਜਿਸ ਜਿਹੜਾ ਇਨਫਿਨਿਟ ਹੈ, ਅਨੰਤ ਹੈ। ਬਾਰ ਬਾਰ ਅਸੀਂ ਜਿਹੜੀ ਹੈ ਉਹ ਉਸ ਦੀ ਚਰਨ ਬੰਦਨਾ ਕਰਦੇ।